ਸਾਲ 1984 ਪੰਜਾਬ ਦੇ ਆਧੁਨਿਕ ਇਤਿਹਾਸ ਦਾ ਸਭ ਤੋਂ ਕੀਮਤੀ ਵਰਕਾ ਹੈ। ਇਸ ਸਾਲ ਵਿੱਚ ਬੜਾ ਕੁਝ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ ਵਾਪਰਿਆ, ਜਿਸ ਨਾਲ ਜੁੜਦੀਆਂ ਕਿੰਨੀਆਂ ਹੀ ਤੰਦਾਂ ਅਜੇ ਤੱਕ ਵੀ ਅਣਛੋਹ ਹਨ। ਆਮ ਤੌਰ ਤੇ ਸਿੱਖਾਂ ਦੀ ਸਟੇਟ ਨਾਲ ਟੱਕਰ ਨੂੰ ਇਸ ਸਾਲ ਦੇ ਜੂਨ ਮਹੀਨੇ ਦੇ ਵਰਤਾਰਿਆਂ ਤੋਂ ਹੀ ਚੇਤੇ ਕਰਿਆ ਜਾਂਦਾ ਹੈ, ਪਰ ਇਸ ਤੋਂ ਪਹਿਲਾਂ ਵਾਲੇ ਦਿਨਾਂ ਵਿੱਚ ਬੜਾ ਕੁਝ ਅਜਿਹਾ ਵਾਪਰਿਆ ਜਿਹੜਾ ਬੜੀਆਂ ਧਾਰਨਾਵਾਂ ਨੂੰ ਮੁੜ ਵਿਚਾਰਨ ਲਈ ਮਜਬੂਰ ਕਰਦਾ ਹੈ। ਪੰਜਾਬ ਦੇ ਸਿਆਸੀ ਹੱਕ ਲੈਣ ਲਈ ਸਿੱਖਾਂ ਨੇ ਗੁਰੂ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦਿਆਂ ਸੰਘਰਸ਼ ਕੀਤਾ। ਸਿੱਖਾਂ ਦੇ ਇਸ ਸਟੇਟ ਵਿਰੋਧੀ ਸੰਘਰਸ਼ ਨੂੰ ਭਾਰਤੀ ਸਟੇਟ ਨੇ ਹਿੰਦੂ ਵਿਰੋਧੀ ਫਿਰਕੂ ਨਫ਼ਰਤ ਵਜੋਂ ਪ੍ਰਚਾਰਿਆ। ਸਿੱਟੇ ਵਜੋਂ ਹਿੰਦੂ ਧਰਮ ਇਸ ਸੰਘਰਸ਼ ਦੇ ਵਿਰੋਧ ਵਿੱਚ ਖੜਾ ਮਿਲਦਾ ਹੈ। ਇਹਨਾਂ ਦੋ ਧਰਮਾਂ ਵਿੱਚ ਟਕਰਾਅ ਦੀ ਸਥਿਤੀ ਪੈਦਾ ਕਰਨ ਲਈ ਸਟੇਟ ਨੇ ਬੜੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ। ਡਾਕਟਰ ਹਰਜਿੰਦਰ ਸਿੰਘ ਦਲਗੀਰ ਮੁਤਾਬਕ ਇਸ ਕੰਮ ਲਈ ਇੱਕ ਵਿਸ਼ੇਸ਼ ਏਜੰਸੀ ਤਿਆਰ ਕੀਤੀ ਗਈ ਸੀ, ਜਿਸ ਨੂੰ ਉਹ ਥਰਡ ਏਜੰਸੀ ਆਖਦੇ ਹਨ। ਜੈਨੋਸਾਈਡ ਆਫ ਦਾ ਸੈਕਸ ਕਿਤਾਬ ਵਿੱਚ ਫਰਵਰੀ 1984 ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ, ਅਕਾਲੀਆਂ ਨੇ ਸਰਕਾਰ ਤੇ ਦਬਾਅ ਬਣਾਉਣ ਲਈ 8 ਫਰਵਰੀ ਨੂੰ ਪੰਜਾਬ ਬੰਦ ਐਲਾਨਿਆ। ਸਰਕਾਰ ਨੇ ਆਪਣਾ ਚਿਹਰਾ ਬੇਦਾਗ ਰੱਖਣ ਲਈ ਸਿੱਧੇ ਤੌਰ ਤੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ, ਸਗੋਂ ਇਲਾਕੇ ਦੇ ਕੁਝ ਕਾਂਗਰਸੀ ਆਗੂਆਂ ਤੱਕ ਨੇ ਬੰਦ ਵਿੱਚ ਸਹਿਯੋਗ ਦਿੱਤਾ। ਪਰ ਕਾਟ ਹਮਲੇ ਵਜੋਂ ਥਰਡ ਏਜੰਸੀ ਦੇ ਇਸ਼ਾਰਿਆਂ ਤੇ ਹਿੰਦੂ ਅੱਤਵਾਦੀ ਸੰਗਠਨਾਂ ਨੇ 14 ਫਰਵਰੀ ਨੂੰ ਵੀ ਪੰਜਾਬ ਬੰਦ ਦਾ ਐਲਾਨ ਕੀਤਾ ਅਤੇ ਟਕਰਾਅ ਦੀ ਸਥਿਤੀ ਵਿੱਚ CRPF ਨੂੰ ਸਿਰਫ ਸਿੱਖਾਂ ਵੱਲ ਸੇਧਤ ਹੋਣ ਦੇ ਨਿਰਦੇਸ਼ ਦਿੱਤੇ ਗਏ। ਬੰਦ ਦਾ ਸੱਦਾ ਦੇਣ ਵਾਲੀ ਹਿੰਦੂ ਸੁਰੱਖਿਆ ਸਮਿਤੀ ਬਹੁਤ ਛੋਟੀ ਸੰਸਥਾ ਸੀ, ਪਰ ਹੋਰ ਹਿੰਦੂ ਸੰਗਠਨ ਜਿਨ੍ਹਾਂ ਵਿੱਚ ਅਧਿਆਪਕ, ਵਪਾਰੀ, ਪੰਡਤ, ਰਾਜਸੀ ਆਦਿ ਵੀ ਸ਼ਾਮਲ ਸਨ, ਸਾਰੇ ਇਕਜੁੱਟ ਹੋ ਗਏ। ਇਹ ਇਕਜੁੱਟਤਾ ਕਿਸੇ ਹਿੰਦੂ ਸੰਗਠਨ ਦੀ ਅਕਾਲੀਆਂ ਵਿਰੁੱਧ ਨਹੀਂ, ਬਲਕਿ ਕੁੱਲ ਹਿੰਦੂਆਂ ਦੀ ਸਿੱਖਾਂ ਵਿਰੁੱਧ ਸੀ। ਅੰਮ੍ਰਿਤਸਰ ਵਿੱਚ ਇਹ 56 ਥਾਵਾਂ ਤੇ ਇਕੱਠੇ ਹੋਏ ਅਤੇ ਸਿੱਖਾਂ ਤੇ ਹਮਲਾ ਕੀਤਾ। BJP ਨੇਤਾ ਹਰਬੰਸ ਲਾਲ ਖੰਨਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਖਾਸ ਇਲਾਕਿਆਂ ਵਿੱਚ ਫੇਰੀ ਕੱਢੀ ਗਈ, ਜਿਸ ਦੌਰਾਨ ਭੜਕਾਊ ਨਾਅਰੇ ਲਾਏ ਗਏ, ਜਿਵੇਂ ਕਿ ਡੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਕੱਛ ਕੜਾ ਕਿਰਪਾਨ, ਸਿੱਖਾਂ ਨੂੰ ਭੇਜੋ ਪਾਕਿਸਤਾਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਕੱਚ ਵਿੱਚ ਜੜਿਆ ਦਰਬਾਰ ਸਾਹਿਬ ਦੀ ਨਕਲ ਨਮੂਨਾ ਰੱਖਿਆ ਹੋਇਆ ਸੀ। ਇਸ ਭੀੜ ਨੇ ਉਸ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਉੱਥੇ ਗੁਰੂ ਰਾਮਦਾਸ ਸਾਹਿਬ ਦੀ ਤਸਵੀਰ ਪਾੜ ਕੇ ਬਲਦੀ ਹੋਈ ਸਿਗਰਟ ਉਸ ਵਿੱਚ ਟੰਗ ਦਿੱਤੀ ਗਈ। ਜਦ ਪੁਲਿਸ ਨੇ ਕੁਝ ਭਾਜਪਾ ਆਗੂਆਂ ਨੂੰ ਗ੍ਰਿਫਤਾਰ ਕੀਤਾ ਤਾਂ ਕਾਂਗਰਸ MLA ਸੇਵਾ ਰਾਮ ਖੁਦ ਥਾਣੇ ਜਾ ਕੇ ਉਹਨਾਂ ਨੂੰ ਛੁਡਵਾ ਕੇ ਲਿਆਇਆ। ਸ਼ਾਮ ਤੱਕ ਵੀ ਜਦੋਂ ਇਹ ਹੜਦੁੰਗ ਨਾ ਰੁਕਿਆ ਤਾਂ SSP ਅੰਮ੍ਰਿਤਸਰ ਅਜੇਪਾਲ ਸਿੰਘ ਮਾਨ ਨੇ ਕੁਝ ਭਾਜਪਾ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ। ਕਾਂਗਰਸੀ MP ਗੁਰਦਿਆਲ ਢਿੱਲੋਂ ਅਤੇ ਰਘੁਨੰਦਨ ਲਾਲ ਭਾਟੀਆ ਨੇ SSP ਨੂੰ ਰੋਕ ਦਿੱਤਾ। ਉਹ ਨਾ ਮੰਨਿਆ ਤਾਂ ਟਰਾਂਸਫਰ ਆਰਡਰ ਉਹਦੇ ਹੱਥ ਫੜਾ ਦਿੱਤੇ ਗਏ। ਇੱਥੇ ਹੀ ਬਸ ਨਹੀਂ, ਹਿੰਦੂ ਬਹੁ ਗਿਣਤੀ ਇਲਾਕਿਆਂ ਵਿੱਚ ਸਿੱਖਾਂ ਦੇ ਘਰਾਂ ਤੇ ਹਮਲੇ ਕੀਤੇ ਗਏ। CRPF ਨੇ ਹਮਲਿਆਂ ਨੂੰ ਕਾਬੂ ਕਰਨ ਬਹਾਨੇ ਸਿਰਫ ਸਿੱਖਾਂ ਤੇ ਹੀ ਗੋਲੀ ਚਲਾਈ। ਇਸ ਗੋਲੀਬਾਰੀ ਵਿੱਚ 11 ਸਿੱਖ ਮਾਰੇ ਗਏ ਅਤੇ ਕਈ ਜ਼ਖਮੀ ਹੋਏ। ਇਹ ਤੱਥ ਧਿਆਨ ਦੇਣ ਯੋਗ ਹੈ ਕਿ ਹਿੰਸਕ ਹਿੰਦੂ ਭੀੜ ਵਿੱਚੋਂ ਇੱਕ ਵੀ ਜਣਾ ਮਾੜਾ ਮੋਟਾ ਵੀ ਜ਼ਖਮੀ ਨਹੀਂ ਹੋਇਆ। ਇਸ ਤਰ੍ਹਾਂ CRPF ਨੇ ਪੀੜਤ ਧਿਰ ਤੇ ਗੋਲੀ ਚਲਾ ਕੇ ਸਿੱਖਾਂ ਦੇ ਕਤਲ ਵਿੱਚ ਆਪਣਾ ਹਿੱਸਾ ਪਾਇਆ।